ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਂ ਟੋਨੀ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਸਾਹਿਬ ਸਿੰਘ ਵੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਗੱਲਬਾਤ ਦੀ ਪ੍ਰਵੀਨ ਜੀ ਸ਼ੁਰੂਆਤ ਕਰਦੇ ਹਾਂ। ਅੱਜ ਰਾਸ਼ਟਰਪਤੀ ਟਰੰਪ ਹੁਣਾਂ ਨੇ ਸਟੀਲ ਦੇ ਟੈਰਿਫਸ ਨੂੰ ਲੈ ਕੇ ਨਵਾਂ ਬਿਆਨ ਦਿੱਤਾ ਆ, ਜਿਸ ਵਿੱਚ ਉਹ ਸਟੀਲ ਬਾਹਰੋਂ ਆ ਰਹੇ ਸਟੀਲ ਅਮਰੀਕਾ ਦੇ ਵਿੱਚ ਉਸ ਦੇ ਉੱਤੇ ਟੈਰਿਫਸ ਆ ਉਹਨਾਂ ਨੂੰ ਦੁੱਗਣਾ ਕਰਨ ਜਾ ਰਹੇ ਆ। ਪਹਿਲਾਂ 25% ਟੈਰਿਫ ਇਹਨਾਂ ਦੇ ਦੁਆਰਾ ਐਲਾਨਿਆ ਗਿਆ ਸੀ ਮਹੀਨਾ ਪਹਿਲਾਂ। ਮੈਕਸੀਕੋ, ਕੈਨੇਡਾ ਜਾਂ ਹੋਰ ਕਿਸੇ ਵੀ ਮੁਲਕ ਤੋਂ ਬਾਹਰੋਂ ਕੋਈ ਵੀ ਜਿਹੜਾ ਸਟੀਲ ਜਿਹੜਾ ਆ ਉਹ ਇੰਪੋਰਟ ਹੁੰਦਾ ਸੀਗਾ। ਸੋ ਉਸ ਨੂੰ ਹੁਣ ਵਧਾ ਕੇ ਇਹਨਾਂ ਨੇ ਕਹਿ ਦਿੱਤਾ ਹੈ ਵੀ ਇਹ ਹੁਣ 25% ਦੇ ਉੱਤੇ ਕਰਨ ਜਾ ਰਹੇ ਆ। ਕਹਿੰਦੇ ਵੀ ਜਿਹੜੇ ਯੂਐਸ ਦਾ ਜਿਹੜਾ ਸਟੀਲ ਆ ਉਸ ਨੂੰ ਬਚਾਉਣ ਦੇ ਲਈ, ਇਹਨਾਂ ਦੀਆਂ ਜਿਹੜੀਆਂ ਜੌਬਸ ਆ ਉਹਨਾਂ ਨੂੰ ਬਰਕਰਾਰ ਰੱਖਣ ਦੇ ਲਈ ਅਮਰੀਕਾ ਦਾ ਸਟੀਲ ਜਿਹੜਾ ਆ ਉਹ ਵਧੀਆ ਆ, ਤੇ ਇਸ ਲਈ ਅਸੀਂ ਬਾਹਰੋਂ ਆ ਰਹੇ ਸਟੀਲ ਦੇ ਉੱਤੇ ਜਿਹੜੀ ਇਹ ਟੈਰਿਫ ਆ ਉਹ ਵਧਾਉਣ ਜਾ ਰਹੇ ਆ। ਇਸ ਦੇ ਨਾਲ ਕੈਨੇਡਾ, ਮੈਕਸੀਕੋ ਤੇ ਹੋਰ ਮੁਲਕਾਂ ਤੋਂ ਆ ਰਹੇ ਜਿਹੜੇ ਟੈਰਿਫਸ ਸਮਾਨ ਆ ਉਸ ਉੱਤੇ ਵੀ ਜਿਹੜਾ ਉਹ ਅਸਰ ਪੈ ਸਕਦਾ ਆ। ਅਰਵਿਨ ਵਰਕਸ ਵੈਸਟ ਮਿਫਲਿਨ ਪੈਂਸਿਲਵੇਨੀਆ ਦੇ ਵਿੱਚ ਯੂਐਸ ਸਟੀਲ ਦੇ ਇੱਕ ਫੈਕਟਰੀ ਦੇ ਵਿੱਚ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਟਰੰਪ ਨੇ ਇਹ ਗੱਲ ਆਖੀ ਆ। ਨਿਪੋਨ ਜਿਹੜੀ ਜਾਪਾਨ ਦੀ ਸਟੀਲ ਦੀ ਕੰਪਨੀ ਆ, ਉਹ ਕਹਿੰਦੇ ਆ ਵੀ ਹੁਣ ਅਮਰੀਕਾ ਦੇ ਵਿੱਚ ਅਗਲੇ 14 ਮਹੀਨਿਆਂ 'ਚ $14 ਬਿਲੀਅਨ ਦਾ ਨਿਵੇਸ਼ ਕਰਨ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਪਿਟਸਬਰਗ ਦੇ ਵਿੱਚ ਜਿਹੜੇ ਯੂਐਸ ਸਟੀਲ ਦਾ ਹੈੱਡਕੁਆਟਰ ਆ ਉੱਥੇ ਇਹ ਜਿਹੜੀ ਚੀਜ਼ ਆ ਅੱਜ ਐਲਾਨੀ ਗਈ ਆ। ਟਰੰਪ ਹੁਣਾਂ ਨੇ ਰਿਪੋਰਟਰਸ ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਵੀ ਇਹ ਜਿਹੜੀ ਇਨਵੈਸਟਮੈਂਟ, ਇਹ ਜਿਹੜੀ ਡੀਲ ਆ ਉਹ ਇੱਕ ਇਨਵੈਸਟਮੈਂਟ ਦੇ ਤੌਰ ਦੇ ਉੱਤੇ ਆ। ਉਹਨਾਂ ਨੂੰ ਪਾਰਸ਼ਲ ਓਨਰਸ਼ਿਪ ਜਿਹੜੀ ਉਹ ਦਿੱਤੀ ਜਾਊਗੀ। ਯੂਐਸਏ ਨੂੰ ਵੀ ਇਸ ਦਾ ਜਿਹੜਾ ਕੰਟਰੋਲ ਆ ਉਹ ਰਹੇਗਾ। ਇਸ ਤੋਂ ਪਹਿਲਾਂ ਜਿਹੜਾ ਮਰਜਰ ਹੋਣਾ ਸੀਗਾ ਉਸ ਨੂੰ ਲੈ ਕੇ ਕਈ ਤਰੀਕੇ ਦੀਆਂ ਅਟਕਲਾਂ ਜਿਹੜੀਆਂ ਉਹ ਚੱਲ ਰਹੀਆਂ ਸੀ। ਕਿਸੇ ਸਮੇਂ ਦੇ ਉੱਤੇ ਜਿਹੜੇ ਸਾਬਕਾ ਰਾਸ਼ਟਰਪਤੀ ਜੋ ਬਾਈਡਨ ਆ ਉਹਨਾਂ ਨੇ ਇਸ ਡੀਲ ਜੋ ਜਨਵਰੀ ਦੇ ਵਿੱਚ ਪਹਿਲਾਂ ਸੋਚੀ ਗਈ ਸੀ ਉਸ ਨੂੰ ਰਿਜੈਕਟ ਕਰ ਦਿੱਤਾ ਸੀ। ਬਾਈਡਨ ਹੁਣਾਂ ਨੇ ਬਲੌਕ ਕਰ ਦਿੱਤਾ ਸੀ ਨਿਪਨ ਸਟੀਲ ਦੇ ਦੁਆਰਾ ਯੂਐਸ ਸਟੀਲ ਨੂੰ ਖਰੀਦੇ ਜਾਣ ਨੂੰ। ਉਹਨਾਂ ਨੇ ਕਿਹਾ ਵੀ ਨੈਸ਼ਨਲ ਸਿਕਿਉਰਿਟੀ ਦਾ ਇਸ ਦੇ ਵਿੱਚ ਖਤਰਾ ਆ ਤੇ ਸਪਲਾਈ ਚੇਨ ਇਸ ਦੇ ਨਾਲ ਅਸਰ ਜਿਹੜੀ ਉਹ ਪੈ ਸਕਦੀ ਹੈ। ਟਰੰਪ ਹੁਣਾਂ ਨੇ ਫਿਰ ਇੱਕ ਨਵਾਂ ਰਿਵਿਊ ਆਰਡਰ ਕੀਤਾ ਸੀ ਅਪ੍ਰੈਲ ਮਹੀਨੇ 'ਚ ਇਸ ਡੀਲ ਨੂੰ ਜਿਹੜਾ ਉਹ ਲੈ ਕੇ। ਪਹਿਲਾਂ ਇਹ ਵੀ ਆਪੋਜੀਸ਼ਨ ਦੇ ਵਿੱਚ ਜਿਹੜੇ ਸੀਗੇ ਤੇ ਫਿਰ ਇਵੈਂਚੁਅਲੀ ਜਿਹੜਾ ਆ ਯੂਐਸ ਸਟੀਲ ਨੂੰ ਵੇਚਣ ਦੇ ਲਈ ਜਾਂ ਯੂਐਸ ਸਟੀਲ ਨਿਪਨ ਵਾਲੇ ਖਰੀਦ ਲੈਣ ਉਸ ਦੇ ਉੱਤੇ ਆਪਣਾ ਕਹਿ ਸਕਦੇ ਆ ਵੀ ਇਹਨਾਂ ਨੇ ਰੋਕਾ ਉਸ ਨੂੰ ਨਰਮਾ ਲਿਆ ਆ। ਸੋ ਹੁਣ ਇਹ ਯੂਐਸ ਸਟੀਲ ਨੂੰ ਖਰੀਦਣਗੇ ਜਿਸ ਦੀ ਪਾਰਸ਼ਲ ਓਨਰਸ਼ਿਪ ਯੂਐਸਏ ਦੇ ਕੋਲ ਰਹੇਗੀ, ਪਰ ਨਾਲ ਦੇ ਨਾਲ ਬਾਹਰੇ ਮੁਲਕਾਂ ਤੋਂ ਆ ਰਹੇ ਜਿਹੜੇ ਸਟੀਲ ਆ ਉਸ ਦੇ ਉੱਤੇ ਟੈਰਿਫ ਆ 25 ਤੋਂ ਵਧਾ ਕੇ ਹੁਣ 50% ਜਿਹੜਾ ਟੈਰਿਫ ਉਹ ਕਰ ਦਿੱਤਾ ਗਿਆ ਆ ਜੀ। ਅਗਲੀ ਜਿਹੜੀ ਖਬਰ ਆ ਇਮੀਗ੍ਰੇਸ਼ਨ ਦੇ ਨਾਲ ਵੀ ਜਾ ਜੁੜਦੀ ਹੈ ਤੇ ਟਰੰਪ ਪ੍ਰਸ਼ਾਸਨ ਤੇ ਜਿਹੜੇ ਦੂਜੇ ਸੂਬੇ ਦੀਆਂ ਸਰਕਾਰਾਂ ਨੇ, ਸ਼ਹਿਰਾਂ ਦੀਆਂ ਸਰਕਾਰਾਂ ਨੇ, ਉਹਨਾਂ ਦੇ ਨਾਲ ਜੁੜੀ ਹੋਈ ਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਹਿੰਦੇ 500 ਅਜਿਹੇ ਸਿਟੀ ਜਿਹੜੇ ਕਿ ਅਮਰੀਕਾ ਦੇ ਵਿੱਚ ਨੇ, ਕਾਉਂਟੀਜ਼ ਨੇ, ਉਹਨਾਂ ਦੀ ਪਛਾਣ ਕੀਤੀ ਹੈ ਜਿੱਥੇ ਇਸ ਵੇਲੇ ਜਿਨ੍ਹਾਂ ਨੂੰ ਸੈਂਚੁਰੀ ਜੁਰਿਡਿਕਸ਼ਨਸ ਦੇ ਮਾਮਲੇ ਦੇ ਵਿੱਚ ਉਹ ਲਾਹਾ ਲੈ ਰਹੇ ਨੇ ਤੇ ਉਹਨਾਂ ਦਾ ਜਿਹੜਾ ਕੌਨਫਲਿਕਟ ਹੈ ਫੈਡਰਲ ਗਵਰਨਮੈਂਟ ਦੇ ਨਾਲ ਤੇ ਲੋਕਲ ਲੀਡਰਸ ਦੇ ਵਿਚਾਲੇ, ਉਹ ਕਹਿੰਦੇ ਕਿ ਇਮੀਗ੍ਰੇਸ਼ਨ ਐਨਫੋਰਸਮੈਂਟ ਨੂੰ ਲੈ ਕੇ ਹੁਣ ਲਗਾਤਾਰ ਵਾਧਾ ਜਾ ਰਿਹਾ। 500 ਸ਼ਹਿਰਾਂ ਤੇ ਕਾਉਂਟੀਜ਼ ਦੀ ਪਛਾਣ ਕੀਤੀ ਗਈ ਆ। ਲਿਸਟ ਜਿਹੜੀ ਕਿ ਪਿਛਲੇ ਦਿਨੀ ਪਬਲਿਸ਼ ਕੀਤੀ ਗਈ ਸੀ ਉਹਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਨੂੰ ਡਿਮਾਂਡ ਕੀਤੀ ਗਈ ਕਿ ਇਮੀਡੀਏਟਲੀ ਔਰ ਜਿਹੜੀ ਆਪਣੇ ਪਾਲਿਸੀਜ਼ ਆ ਉਹਨਾਂ ਨੂੰ ਰਿਵਰਸ ਕਰ ਲੈਣ ਤੇ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦੇ ਨਾਲ ਉਹ ਜਿਹੜਾ ਮਾਸ ਡਿਪੋਰਟੇਸ਼ਨ ਪਾਲਿਸੀ ਦੇ ਉੱਤੇ ਉਹ ਸਹਿਮਤੀ ਰੱਖਣ ਤੇ ਉਸ ਨੂੰ ਨੇਪਰੇ ਚਾੜਨ ਦੇ ਲਈ, ਉਸ ਨੂੰ ਸਿਰੇ ਚਾੜਨ ਦੇ ਲਈ ਜਿਹੜੇ ਕਦਮ ਚੁੱਕੇ ਜਾ ਰਹੇ ਨੇ ਫੈਡਰਲ ਗਵਰਨਮੈਂਟ ਦੇ ਵੱਲੋਂ ਜਾਂ ਉਹਦੀਆਂ ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਦੇ ਵੱਲੋਂ, ਉਹਨਾਂ ਦੇ ਵਿੱਚ ਉਹ ਅੜਿੱਕਾ ਨਾ ਪਾਉਣ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਿਹਾ ਵੀ ਜਿਹੜੇ ਸੈਂਚੁਰੀ ਸਿਟੀ ਆ ਉਹ ਪ੍ਰੋਟੈਕਟ ਕਰ ਰਹੇ ਨੇ ਡੇਂਜਰਸ ਕ੍ਰਿਮੀਨਲਸ ਨੂੰ, ਉਹਨਾਂ ਲੋਕਾਂ ਨੂੰ ਜਿਹੜੇ ਜਰਾਇਮ ਪੇਸ਼ਾ ਨੇ, ਤੇ ਇਹਦੇ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਕੌਨਸੀਕੁਐਂਸਸ ਬਣਦੇ ਨੇ
ਉਸ ਉਹਨਾਂ ਮਾਮਲਿਆਂ ਦੇ ਵਿੱਚ ਅਮਰੀਕੀ ਨਾਗਰਿਕਾਂ ਨੂੰ ਉਹ ਭੁਗਤਣੇ ਪੈਣਗੇ। ਸੋ ਇਹ ਬਹੁਤ ਅੱਡੋ-ਅੱਡ ਜਿਹੜੇ ਸ਼ਹਿਰ ਨੇ ਜਾਂ ਕਾਉਂਟੀਜ਼ ਨੇ ਉਹਨਾਂ ਨੇ ਇਹਦੇ ਉੱਤੇ ਰਿਐਕਟ ਕੀਤਾ। ਇਸ ਸੰਬੰਧ ਦੇ ਵਿੱਚ ਜਿਹੜਾ ਫ੍ਰੈਜ਼ਨੋ ਦੇ ਵਿੱਚ ਵੀ ਇਹਦੇ ਉੱਤੇ ਜਿਹੜੀ ਹੈ ਚਰਚਾ ਹੋਈ ਹੈ। ਫ੍ਰੈਜ਼ਨੋ ਦੇ ਜਿਹੜੇ ਮੇਅਰ ਨੇ ਜੈਰੀ ਡਾਇਰ, ਉਹਨਾਂ ਨੇ ਕਿਹਾ ਵੀ ਅਸੀਂ ਹੈਰਾਨ ਆ ਵੀ ਯੂਐਸ ਦਾ ਜਿਹੜਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ, ਉਹਨੇ ਸਾਨੂੰ ਕਾਹਤੋਂ ਇਸ ਲਿਸਟ ਦੇ ਵਿੱਚ ਰੱਖਿਆ, ਜਦ ਕਿ ਅਸੀਂ ਤਾਂ ਉਹਨਾਂ ਨੂੰ ਕਦੇ ਵੀ ਕਿਸੇ ਗੱਲ ਤੋਂ ਰੋਕਿਆ ਨਹੀਂ ਹੈ। ਆਪਾਂ ਇਹ ਵੀ ਚਰਚਾ ਕਰਦੇ ਚੱਲੀਏ ਕਿ ਸ਼ੁਰੂ ਤੋਂ ਹੀ ਜਦੋਂ ਤੋਂ ਇਹ ਇਮੀਗ੍ਰੇਸ਼ਨ ਦਾ ਜਿਹੜਾ ਇਹ ਚੱਲਿਆ ਸਾਰਾ ਕੁਛ, ਉਦੋਂ ਤੋਂ ਹੀ ਕਦੇ ਇਹ ਕਿਹਾ ਗਿਆ ਕਿ ਸੈਂਚੁਰੀ ਸਿਟੀਜ਼ ਨੂੰ ਜਿਹੜੇ ਫੰਡ ਮਿਲਦੇ ਨੇ ਉਹ ਨਹੀਂ ਦਿੱਤੇ ਜਾਣਗੇ, ਜਾਂ ਹੋਰ ਜਿਹੜੀਆਂ ਉਹਨਾਂ ਉੱਤੇ ਜਿਹੜੀਆਂ ਪਾਬੰਦੀਆਂ ਜਾਂ ਹੋਰ ਜਿਹੜੇ ਐਕਸ਼ਨ ਆ ਉਹਨਾਂ ਤੇ ਲਏ ਜਾਣਗੇ। ਪਰ ਇਸ ਟਾਈਮ ਕਹਿੰਦੇ ਕਿ ਬਹੁਤ ਵੱਡੀ ਲਿਸਟ ਆ 500 ਸ਼ਹਿਰਾਂ ਦੀ, ਜਿਨ੍ਹਾਂ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਸੈਂਚੁਰੀ ਸਿਟੀ ਬਣ ਚੁੱਕੇ ਨੇ ਤੇ ਹੁਣ ਇੱਥੇ ਲਾ ਐਨਫੋਰਸਮੈਂਟ ਜਿਹੜੀ ਆ ਉਹ ਡਬਲ ਤਰੀਕੇ ਦੇ ਨਾਲ, ਡਬਲ ਪਾਵਰ ਦੇ ਨਾਲ ਹੋਊਗੀ। ਅਲਾਮੀਡਾ, ਲਾਸ ਐਂਜਲਸ, ਸੈਕਰਾਮੈਂਟੋ, ਸੈਨ ਡਿਏਗੋ, ਸੈਨ ਫਰਾਂਸਿਸਕੋ, ਸੈਨ ਬਰਨਾਰਡੀਨੋ ਤੇ ਵੈਂਚੂਰਾ ਤੇ ਹੋਰ ਜਿਹੜੀਆਂ ਕਾਉਂਟੀਜ਼ ਨੇ, ਸਿਟੀ ਜਿਨ੍ਹਾਂ ਦੇ ਵਿੱਚ ਆਕਲੈਂਡ, ਸੈਨ ਫਰਾਂਸਿਸਕੋ, ਸੈਨ ਡਿਏਗੋ ਤੇ ਹੋਰ ਨੇ ਕਾਉਂਟੀਜ਼ ਤੇ ਸਿਟੀ, ਇਹ ਕਹਿੰਦੇ ਕਿ ਉਹ ਕੈਲੀਫੋਰਨੀਆ ਦੇ ਉਹ ਨੇ ਜਿੱਥੇ ਇਸ ਟਾਈਮ ਫੈਡਰਲ ਜਿਹੜੇ ਗਵਰਨਮੈਂਟ ਦੀ ਲਾ ਐਨਫੋਰਸਮੈਂਟ ਆ ਉਹਨਾਂ ਨੂੰ ਕੰਮ ਟਰੰਪ ਪ੍ਰਸ਼ਾਸਨ ਦੇ ਕਹਿਣ ਦੇ ਮੁਤਾਬਕ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ। ਜੀ, ਅਗਲੀ ਗੱਲ ਕਰੀਏ ਪ੍ਰਵੀਨ ਜੀ, ਤਾਂ ਇਸ ਟਾਈਮ ਖਬਰ ਜਿਹੜੀ ਆ ਰਹੀ ਹੈ ਸੈਕਰਾਮੈਂਟੋ ਤੋਂ। ਸੈਕਰਾਮੈਂਟੋ ਦੇ ਵਿੱਚ ਸਟੇਟ ਸੈਨੇਟਰ ਸਬਰੀਨਾ ਸਰਵੈਂਟਿਸ, ਉਹਨਾਂ ਦੇ ਉੱਤੇ ਇਹ ਕਥਿਤ ਤੌਰ ਦੇ ਉੱਤੇ ਦੋਸ਼ ਸੀਗਾ ਵੀ DUI ਦੇ ਵਿੱਚ ਇਹ ਜਿਹੜੇ ਉਹ ਚਾਰਜ ਜਿਹੜੇ ਉਹ ਹੋ ਸਕਦੇ ਆ ਵੀ ਉਹ ਫੜੇ ਗਏ ਆ। ਇੱਕ ਐਕਸੀਡੈਂਟ ਦੇ ਵਿੱਚ ਇਹ ਸ਼ਾਮਲ ਸੀਗੇ, ਪਰ ਬਾਅਦ ਦੇ ਵਿੱਚ ਜਿਹੜਾ ਆ ਇਹ ਹੁਣ ਆਖਿਆ ਜਾ ਰਿਹਾ ਆ ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਥੀਐਨ ਹੋ, ਉਹਨਾਂ ਦੇ ਦੁਆਰਾ ਕਹਿੰਦੇ ਵੀ ਟਾਕਸੀਕੋਲੋਜੀ ਦੇ ਰਿਜ਼ਲਟ ਨੈਗੇਟਿਵ ਆਏ ਨੇ, ਕਿਸੇ ਵੀ ਅਮਾਉਂਟ ਦੀ ਜਿਹੜੀ ਅਲਕੋਹਲ ਜਾਂ ਡਰੱਗ ਉਹਨਾਂ ਦੇ ਸਿਸਟਮ ਦੇ ਵਿੱਚ ਨਹੀਂ ਰਹੀ ਆ। ਸੈਕਰਾਮੈਂਟੋ ਪੁਲਿਸ ਨੇ ਪਹਿਲਾਂ ਇਸ ਮਹੀਨੇ ਦੇ ਵਿੱਚ ਜਿਹੜਾ ਉਹ ਕਿਹਾ ਸੀਗਾ ਵੀ ਇੰਪੇਅਰਡ ਡਰਾਈਵਿੰਗ ਜਿਹੜੀ ਇਹਨਾਂ ਦੇ ਦੁਆਰਾ ਹੋਈ ਆ, ਇੱਕ ਕ੍ਰੈਸ਼ ਦੇ ਵਿੱਚ ਇਨਵੋਲਵ ਸੀਗੇ, ਬਾਅਦ ਹਸਪਤਾਲ ਦੇ ਵਿੱਚ ਸੱਟਾਂ ਦੇ ਲਈ, ਮਾਮੂਲੀ ਸੱਟਾਂ ਦੇ ਹੀ ਕਹਿੰਦੇ ਉੱਥੇ ਲੈ ਕੇ ਗਏ ਆ। ਅਫਸਰਸ ਨੇ ਕਹਿੰਦੇ ਵੀ ਇਹ ਅਬਜ਼ਰਵ ਕੀਤਾ ਸੀ, ਇਹ ਦੇਖਿਆ ਸੀਗਾ ਵੀ ਇੰਟੌਕਸੀਕੇਸ਼ਨ, ਜਿੱਦਾਂ ਨਸ਼ੇ ਦੇ ਵਿੱਚ ਉਹ ਲੱਗ ਰਹੇ ਸੀ। ਜਿਹੜੇ ਲਾਅ ਮੇਕਰ ਆ ਉਹਨਾਂ ਨੇ ਕਿਸੇ ਤਰੀਕੇ ਦਾ ਸੋਬਰਾਇਟੀ ਟੈਸਟ ਵੀ ਨਸ਼ੇ 'ਚ ਨਹੀਂ ਆ, ਉਹ ਟੈਸਟ ਉੱਥੇ ਉਹਨਾਂ ਨੇ ਕਰਨ ਤੋਂ ਡਿਕਲਾਈਨ ਕਰ ਦਿੱਤਾ ਸੀ, ਨਾ ਕਰ ਦਿੱਤਾ ਸੀ। ਤੇ ਹੁਣ ਜਿਹੜੇ ਟਾਕਸੀਕੋਲੋਜੀ ਰਿਜ਼ਲਟ ਆਏ ਆ ਜਿਨ੍ਹਾਂ ਵਿੱਚ ਕੋਈ ਵੀ ਐਵੀਡੈਂਸ ਜਿਹੜਾ ਆ ਉਹ ਨਹੀਂ ਆਇਆ। ਸੋ ਥੀਐਨ ਹੋ ਨੇ ਕਿਹਾ ਆ ਵੀ ਕੈਲੀਫੋਰਨੀਆ ਦੀ ਇਸ ਲਾਅ ਮੇਕਰ ਨੂੰ ਜਿਹੜੀ ਸਬਰੀਨਾ ਸਰਵੈਂਟਸ ਆ ਉਹਨਾਂ ਨੂੰ ਹੁਣ ਚਾਰਜ ਨਹੀਂ ਕੀਤਾ ਜਾਵੇਗਾ। ਸਰਵੈਂਟਸ ਉਹਨਾਂ ਨੇ ਕਿਹਾ ਵੀ ਮੈਂ ਕਿਸੇ ਤਰੀਕੇ ਦਾ ਕੋਈ ਗਲਤ ਕੰਮ ਨਹੀਂ ਕੀਤਾ। ਇਨਫੈਕਟ ਉਹਨਾਂ ਨੇ ਆਪ ਹੀ ਆਪਣੇ ਜਿਹੜੇ ਲੈਬ ਰਿਜ਼ਲਟ ਆ ਹਸਪਤਾਲ ਤੋਂ ਜਿਹੜੇ ਆਏ ਸੀਗੇ ਉਹ ਉਹਨਾਂ ਨੇ ਜਨਤਕ ਜਿਹੜੇ ਉਹ ਕਰ ਦਿੱਤੇ, ਜਿਸ ਦੇ ਵਿੱਚ ਸਾਫ਼ ਸਪਸ਼ਟ ਨਜ਼ਰ ਆ ਰਿਹਾ ਸੀ ਵੀ ਕੋਈ ਅਲਕੋਹਲ ਤੇ ਡਰੱਗ ਉਹਨਾਂ ਦੇ ਸਿਸਟਮ ਦੇ ਵਿੱਚ ਨਹੀਂ ਹੈਗੀ। ਜੀ, ਅਗਲੀ ਜਿਹੜੀ ਖਬਰ ਆ ਉਹ ਕੈਲੀਫੋਰਨੀਆ ਦੇ ਜਿਹੜਾ ਤਾਪਮਾਨ ਵੱਧਦਾ ਜਾ ਰਿਹਾ ਉਹਦੇ ਨਾਲ ਜੁੜੀ ਹੋਈ ਹੈ। ਕੈਲੀਫੋਰਨੀਆ ਦੇ ਕਹਿੰਦੇ ਕਿ ਨਦਰਨ ਕੈਲੀਫੋਰਨੀਆ ਦੇ ਜਿਹੜੇ ਸ਼ਹਿਰਾਂ ਦੇ ਲੋਕ ਨੇ ਉਹ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੇ ਉਹ ਤਾਪਮਾਨ ਤੋਂ, ਵਧੇ ਹੋਏ ਤਾਪਮਾਨ ਤੋਂ, ਗਰਮੀ ਤੋਂ, ਹੀਟ ਤੋਂ ਇੰਨੇ ਚਿੰਤਤ ਨੇ ਵੀ ਹੁਣ ਲੋਕਾਂ ਨੇ ਪੂਲਸ ਜਾਂ ਹੋਰ ਜਿਹੜੇ ਪਾਣੀ ਦੇ ਨੇੜੇ ਟਿਕਾਣੇ ਨੇ ਉਹਨਾਂ ਵੱਲ ਨੂੰ ਸਮਾਨ ਪੈਕ ਕਰਕੇ ਜਾਣਾ ਸ਼ੁਰੂ ਕਰ ਦਿੱਤਾ ਹੈ। ਉਹ ਕਹਿੰਦੇ ਕਿ ਜਿਹੜਾ ਟ੍ਰਿਪਲ ਡਿਜਿਟ ਹੈ ਇਹ ਹੀਟ, ਟ੍ਰਿਪਲ ਡਿਜਿਟ ਹੀਟ ਜਿਹੜੀ ਆ ਉਹ ਆਉਣ ਵਾਲੀ ਆ ਤੇ ਇਹ ਲੋਕਾਂ ਨੂੰ ਹੁਣ ਇੱਕ ਬਹੁਤ ਬੁਰੇ ਤਰੀਕੇ ਦੇ ਨਾਲ ਡਰਾ ਰਹੀ ਹੈ। ਤੇ ਕਿਉਂਕਿ ਬੱਚਿਆਂ ਨੂੰ ਇਸ ਟਾਈਮ ਸਕੂਲਾਂ ਦੇ ਵਿੱਚ ਛੁੱਟੀਆਂ ਨੇ, ਜਾਂ ਲੋਕਾਂ ਦੇ ਜਿਹੜੇ ਉਹ ਕੰਮਕਾਰ ਨੇ, ਉਹ ਜਿਹੜੇ ਬਾਹਰ ਖਾਸ ਕਰਕੇ ਕੰਮਾਂ ਦੇ ਨਾਲ ਜੁੜੇ ਹੋਏ ਨੇ, ਟਰੈਵਲ ਦੇ ਨਾਲ, ਉਹ ਕਹਿੰਦੇ ਕਿ ਹੁਣ ਉਹ ਵੀ ਪਲਾਨ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਨਿਬੇੜ ਕੇ ਤੇ ਇਸ ਗਰਮੀ ਤੋਂ ਨਿਜਾਤ ਪਾਉਣ ਦੇ ਲਈ ਹੁਣ ਪਾਣੀਆਂ ਦੇ ਜਿਹੜੇ ਵੀ ਸੋਮੇ ਨੇ ਤੇ ਉੱਥੇ ਕਹਿੰਦੇ ਵੀ ਉਹ ਨਦਰਨ ਕੈਲੀਫੋਰਨੀਆ ਦੇ ਲੋਕ ਨੇ ਉਹਨਾਂ ਨੇ ਜਾਣਾ ਸ਼ੁਰੂ ਕਰ ਦਿੱਤਾ ਹੈ। ਇਹਦਾ ਜਿਹੜਾ ਪੋਜ਼ਿਟਿਵ ਇੱਕ ਪੁਆਇੰਟ ਹੈ ਕਿ ਠੀਕ ਆ, ਇਹਦੇ ਨਾਲ ਲੋਕਾਂ ਨੂੰ ਟਰੈਵਲ ਕਾਫੀ ਕਰਨਾ ਪੈਂਦਾ, ਪਰ ਕਹਿੰਦੇ ਕਿ ਜਿੱਥੇ-ਜਿੱਥੇ ਵੀ ਪਾਣੀ ਦੇ ਸੋਮੇ ਨੇ, ਜਿਵੇਂ ਜਿੱਥੇ-ਜਿੱਥੇ ਵੀ ਲੋਕ ਇਕੱਠ ਹੁੰਦੇ ਨੇ ਬੀਚਸ ਦੇ ਉੱਤੇ ਜਾਂ ਹੋਰ, ਉੱਥੇ ਜਿਹੜਾ ਲੋਕਲ ਬਿਜ਼ਨਸ ਆ ਉਹਨੂੰ ਕਹਿੰਦੇ ਕਿ ਕਾਫੀ ਜਿਹੜਾ ਹੁਲਾਰਾ ਇਹਨਾਂ ਦਿਨਾਂ ਦੇ ਦੌਰਾਨ ਮਿਲਦਾ। ਸੋ ਉਹ ਵੀ ਇੱਕ ਪੋਜ਼ਿਟਿਵ ਪੁਆਇੰਟ ਆ, ਪਰ ਕਹਿੰਦੇ ਕਿ ਇਹਤਿਆਤ ਵਰਤੋ। ਜਿਹੜੇ ਲੋਕ ਕਿਸੇ ਵੀ ਤਰੀਕੇ ਦੇ ਨਾਲ ਕੁਝ ਲੰਘੇ ਦਿਨਾਂ ਦੇ ਵਿੱਚ ਸਰੀਰਕ ਜਿਹੜੀਆਂ ਤਬਦੀਲੀਆਂ ਕਹਿ ਲਓ ਜਾਂ ਕੋਈ ਡੀਹਾਈਡਰੇਸ਼ਨ ਵਰਗੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਨਾਲ ਜੂਝ ਰਹੇ ਨੇ, ਤਾਂ ਉਹ ਕਰੜੀ ਧੁੱਪ ਦੇ ਵਿੱਚ ਜਾਂ ਇੱਕੋਦਮ ਧੁੱਪ ਦੇ ਵਿੱਚ ਜਾਣ ਤੋਂ ਥੋੜਾ ਪਰਹੇਜ਼ ਜ਼ਰੂਰ ਕਰਨ। ਇੱਕ ਵਾਰੀ ਆਪਣੀ ਸਿਹਤ ਦਾ ਜਿਹੜਾ ਖਿਆਲ ਆ ਉਹ ਜ਼ਰੂਰ ਰੱਖਣ। ਜੀ, ਅਗਲੀ ਜਿਹੜੀ ਪ੍ਰਵੀਨ ਜੀ ਖਬਰ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚੋਂ ਜਿਹੜੇ ਲੋਕ ਆ ਕਾਫੀ ਜ਼ਿਆਦਾ ਬਾਹਰ ਜਾ ਰਹੇ ਆ। ਆਪਾਂ ਪਹਿਲਾਂ ਵੀ ਕਈ ਵਾਰੀ ਇਸ ਨਾਲ ਸੰਬੰਧਿਤ ਕਈ ਸਟੱਡੀਜ਼ ਰਿਪੋਰਟਸ ਜਿਹੜੀਆਂ ਉਹ ਸ਼ੇਅਰ ਕਰਦੇ ਰਹੇ ਆ, ਸਾਂਝੀਆਂ ਕਰਦੇ ਰਹੇ ਆ। ਕਹਿੰਦੇ ਵੀ ਕਿਹੜੇ ਸ਼ਹਿਰਾਂ 'ਚੋਂ ਸਭ ਤੋਂ ਜ਼ਿਆਦਾ ਲੋਕ ਇਸ ਟਾਈਮ ਪਲਾਇਨ ਕਰ ਰਹੇ ਆ, ਉਹਦਾ ਇੱਕ ਨਵੀਂ ਸਟੱਡੀ
ਸਾਹਮਣੇ ਆਈ ਆ। ਕਹਿੰਦੇ ਵੀ ਕੈਲੀਫੋਰਨੀਆ ਦੇ 7 ਜਿਹੜੇ ਅਜਿਹੇ ਸ਼ਹਿਰ ਮੈਟਰੋਜ਼ ਨੇ ਜਿਹੜੇ ਟੌਪ 20 ਆਏ ਨੇ ਯੂਐਸ ਦੇ ਵਿੱਚ, ਜਿਨ੍ਹਾਂ ਦੇ ਵਸਨੀਕ ਪੂਰੇ ਸੂਬੇ ਨੂੰ, ਸ਼ਹਿਰ ਨੂੰ ਤਾਂ ਆਬਵੀਅਸਲੀ ਛੱਡ ਹੀ ਰਹੇ ਆ, ਸੂਬੇ ਨੂੰ ਛੱਡ ਕੇ ਹੋਰ ਸੂਬਿਆਂ ਦੇ ਵਿੱਚ ਮੂਵ ਹੋ ਰਹੇ ਆ। ਇਸ ਦੇ ਵਿੱਚ LA ਜਿਹੜਾ ਉਹ ਪਹਿਲੇ ਨੰਬਰ ਦੇ ਉੱਤੇ ਜਿਹੜਾ ਹੋ ਰਿਹਾ ਆ, ਸੈਨ ਫਰਾਂਸਿਸਕੋ ਇਲਾਕਾ ਦੂਜੇ ਨੰਬਰ ਦੇ ਉੱਤੇ ਰਿਹਾ ਆ, 5ਵੇਂ ਨੰਬਰ ਦੇ ਉੱਤੇ ਸੈਨ ਡਿਏਗੋ। ਓਵਰਆਲ ਆਪਾਂ ਟੌਪ 20 ਦੀ ਗੱਲ ਕਰੀਏ, ਸੈਂਟਾ ਬਾਰਬਰਾ, ਸਟਾਕਟਨ, ਮੋਡੈਸਟੋ, ਫ੍ਰੈਜ਼ਨੋ, ਬੇਕਰਸਫੀਲਡ। ਜਦ ਕਿ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਸਟਾਕਟਨ, ਮੋਡੈਸਟੋ, ਫ੍ਰੈਜ਼ਨੋ, ਬੇਕਰਸਫੀਲਡ ਇਲਾਕੇ ਨੂੰ ਮੰਨਿਆ ਜਾਵੇ ਤਾਂ ਕਾਫੀ ਇੱਕ ਅਫੋਰਡੇਬਲ ਆਪਸ਼ਨ ਦੇ ਤੌਰ ਦੇ ਉੱਤੇ ਲੋਕ ਬੇ ਏਰੀਏ ਵਗੈਰਾ ਤੋਂ ਮੂਵ ਹੋ ਕੇ ਇਧਰਲੇ ਪਾਸੇ ਨੂੰ ਜਿਹੜੇ ਆ ਉਹ ਆਉਂਦੇ ਰਹੇ ਆ। ਹੁਣ ਕਹਿੰਦੇ ਵੀ ਇਹ ਵੀ ਜਿਹੜੇ ਅਫੋਰਡੇਬਿਲਿਟੀ ਤੋਂ ਬਾਹਰ ਲੋਕਾਂ ਦੇ ਜਿਹੜੇ ਉਹ ਹੁੰਦੇ ਜਾ ਰਹੇ ਆ। ਸੋ ਇੱਥੋਂ ਦੇ ਜਿਹੜੇ ਲੋਕ ਨੇ ਉਹ ਕਹਿੰਦੇ ਵੀ ਇਸ ਟਾਈਮ ਆਪਣੇ ਇਲਾਕੇ ਨੂੰ ਛੱਡ ਕੇ ਹੋਰ ਥਾਵਾਂ ਦੇ ਉੱਤੇ ਜਿਹੜੇ ਉਹ ਜਾ ਰਹੇ ਆ। ਕਹਿੰਦੇ ਵੀ ਹਾਈ ਟੈਕਸ, ਨੈਚੁਰਲ ਡਿਜ਼ਾਸਟਰ, ਵਾਈਲਡ ਫਾਇਰ, ਸੋਸ਼ਲ ਇਸ਼ੂਜ਼ ਜਿਨ੍ਹਾਂ 'ਚ ਹੋਮਲੈਸਨੈਸ, ਇਕੋਨਮੀ, ਇਹ ਮੁੱਖ ਕਾਰਨ ਰਹਿ ਰਹੇ ਆ ਜਿਨ੍ਹਾਂ ਕਰਕੇ ਲੋਕ ਇਹਨਾਂ ਇਲਾਕਿਆਂ ਨੂੰ, ਕੈਲੀਫੋਰਨੀਆ ਨੂੰ ਛੱਡ ਕੇ ਪਲਾਇਨ ਕਰ ਰਹੇ ਆ। ਜੀ, ਅਗਲੀ ਜਿਹੜੀ ਖਬਰ ਜਿਹੜੀ ਡੋਰਡੈਸ਼ ਦੇ ਨਾਲ ਜੁੜੀ ਹੋਈ ਆ। ਡੋਰਡੈਸ਼ ਨੇ ਲਾਸ ਐਂਜਲਸ ਦੇ ਉਹਨਾਂ ਰੈਸਟੋਰੈਂਟ ਨੂੰ ਜਿਹੜਾ ਉਹ $10,000 ਜਿਹੜੀਆਂ ਗ੍ਰਾਂਟਸ ਨੇ ਦਿੱਤੀਆਂ ਨੇ, ਜਿਹੜੀਆਂ ਜਨਵਰੀ ਮਹੀਨੇ ਦੇ ਵਿੱਚ, ਜਿਨ੍ਹਾਂ ਦੇ ਵਿੱਚ ਅੱਗਾਂ ਲੱਗਣ ਕਰਕੇ ਉਹ ਉਹਨਾਂ ਦੀ ਜ਼ਦ ਦੇ ਵਿੱਚ ਆ ਗਏ ਸੀਗੇ ਤੇ ਉਹਨਾਂ ਦਾ ਫਾਈਨੈਂਸ਼ੀਅਲੀ ਕਾਫੀ ਨੁਕਸਾਨ ਹੋਇਆ। ਉਹ ਕਹਿੰਦੇ ਕਿ ਅਸੀਂ, ਸਾਡੇ ਇਹ ਐਫਰਟ ਨੇ ਕਿ ਉਹਨਾਂ ਨੂੰ ਰੀਬਿਲਡ ਕੀਤਾ ਜਾਵੇ। ਹਾਲਾਂਕਿ $10,000 ਜਿਹੜੀ ਡਾਲਰ ਦੀ ਗ੍ਰਾਂਟ ਆ ਉਹ ਆਪਾਂ ਨੂੰ ਪਤਾ ਹੀ ਹੈ ਵੀ ਕਿੰਨੀ ਕੁ ਹੁੰਦੀ ਜਦੋਂ ਕਿਸੇ ਦਾ ਬਿਜ਼ਨਸ ਤਬਾਹ ਹੋ ਗਿਆ ਹੋਵੇ, ਪਰ ਫਿਰ ਵੀ ਡੋਰਡੈਸ਼ ਦਾ ਇੱਕ ਪ੍ਰੋਗਰਾਮ ਹੈ ਰੈਸਟੋਰੈਂਟ ਡਿਜ਼ਾਸਟਰ ਰਿਲੀਫ ਫੰਡ, ਉਹਦੇ ਵਿੱਚੋਂ ਕਹਿੰਦੇ ਕਿ $10,000 ਦੀ ਜਿਹੜੀ ਗ੍ਰਾਂਟ ਆ ਉਹ 20 ਲਾਸ ਐਂਜਲਸ ਬੇਸਡ ਜਿਹੜੇ ਵੀ ਰੈਸਟੋਰੈਂਟਸ ਨੇ ਜਾਂ ਜਿਹੜੇ ਫੂਡ ਦੇ ਨਾਲ ਜੁੜੇ, ਫੂਡ ਇੰਡਸਟਰੀ ਦੇ ਨਾਲ ਜੁੜੇ ਕੁਛ ਉਸ ਤਰ੍ਹਾਂ ਦੇ ਜਿਹੜੇ ਰੈਸਟੋਰੈਂਟ ਨੇ, ਉਹਨਾਂ ਨੂੰ ਹੁਣ ਇਹ ਦੇਣ ਜਾ ਰਹੇ ਨੇ। ਅਸਲ ਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਪਤਾ ਹੈ ਕਿ ਇਹ ਫੰਡ ਬਹੁਤ ਥੋੜਾ ਜਿਨ੍ਹਾਂ ਦਾ ਬਿਜ਼ਨਸ ਤਬਾਹ ਹੋ ਗਿਆ, ਪਰ ਕਹਿੰਦੇ ਕਿ ਸਾਡਾ ਇਹਦੇ ਨਾਲ ਰੈਸਟੋਰੈਂਟ ਓਨਰਸ ਜਿਹੜੇ ਨੇ ਉਹਨਾਂ ਦਾ ਮੋਰਾਲ ਜਿਹੜਾ ਡਿੱਗਿਆ ਹੋਇਆ, ਜਾਂ ਉਹਨਾਂ ਨੂੰ ਹੱਲਾਸ਼ੇਰੀ ਦੇਣਾ ਕਿ ਤੁਸੀਂ ਕੋਈ ਨਾ, ਤੁਸੀਂ ਕੰਮ ਸ਼ੁਰੂ ਕਰੋ ਤੇ ਕੰਮ ਤੁਹਾਡਾ ਫੇਰ ਵੀ ਜਿਹੜਾ ਉਹ ਚੱਲ ਪੈਣਾ। ਇਹਦੇ ਵਿੱਚ ਇਹ ਵੀ ਗੱਲ ਰੱਖੀ ਗਈ ਹੈ ਕਿ ਬਹੁਤ ਸਾਰੇ ਉਹਨਾਂ ਨੂੰ ਜਿਹੜਾ ਕੰਸੀਡਰ ਕੀਤਾ ਗਿਆ, ਜਿਨ੍ਹਾਂ ਲੋਕਾਂ ਨੇ ਪਿੱਛੇ ਕੁਝ ਸਮੇਂ ਪਹਿਲਾਂ ਜਾਂ ਜਿਹੜੇ ਆਪਣੇ ਆਪ ਇੰਡੀਵਿਜੂਅਲੀ ਕੋਈ ਵੱਡੀ ਫੂਡ ਚੇਨ ਦੇ ਨਾਲ ਨਹੀਂ, ਆਪਣੇ ਤੌਰ ਤੇ ਜਿਹੜੇ ਕੰਮ ਆ ਉਹ ਕਰ ਰਹੇ ਸੀਗੇ। ਅਮੈਰਾ ਕਿਚਨ ਨਾਂ ਦੀ ਇੱਕ ਜਿਹੜੀ ਰੈਸਟੋਰੈਂਟ ਸੀਗਾ ਇਹਨਾਂ ਇਲਾਕਿਆਂ ਦੇ ਵਿੱਚ, ਜਿਹੜੇ ਕਿ ਪਾਓਲੋ ਗੌਸਪ ਜਿਹੜੇ ਚਲਾ ਰਹੇ ਸੀਗੇ। ਉਹਨਾਂ ਨੇ ਕਿਹਾ ਕਿ ਸਾਨੂੰ ਅਸੀਂ ਸਾਰੀਆਂ ਆਸਾਂ ਉਮੀਦਾਂ ਜਿਹੜੀਆਂ ਆਪਦੀਆਂ ਛੱਡ ਦਿੱਤੀਆਂ ਸੀਗੀਆਂ। ਸਾਨੂੰ ਲੱਗਦਾ ਨਹੀਂ ਸੀਗਾ ਵੀ ਅਸੀਂ ਇਸ ਬਿਜ਼ਨਸ ਨੂੰ ਦੁਬਾਰਾ ਕਰ ਸਕਾਂਗੇ, ਤੇ ਅਸੀਂ ਸੋਚ ਰਹੇ ਸੀਗੇ ਵੀ ਇੱਥੋਂ ਮੂਵ ਹੋ ਜਾਈਏ ਜਾਂ ਕੋਈ ਹੋਰ ਛੋਟਾ-ਮੋਟਾ ਕਾਰੋਬਾਰ ਕਰ ਲਈਏ। ਪਰ ਕਹਿੰਦੇ ਕਿ ਡੋਰਡੈਸ਼ ਨੇ ਜਿਹਨੂੰ ਸਾਨੂੰ ਹੋਪ ਦਿੱਤੀ ਆ, ਘੱਟੋ ਘੱਟ ਅਸੀਂ ਉਹ ਜਿਹੜੀਆਂ ਚੀਜ਼ਾਂ ਖਰੀਦ ਸਕਦੇ ਹਾਂ ਇਹਦੇ ਇੰਨੇ ਪੈਸੇ ਦੇ ਨਾਲ, ਜਿਹਦੇ ਨਾਲ ਅਸੀਂ ਇੱਕ ਵਾਰੀ ਗੱਡੀ ਜਿਹੜੀ ਉਹ ਲੀਹ ਤੇ ਲਿਆ ਸਕਦੇ ਹਾਂ। ਸੋ ਕਹਿੰਦੇ ਕਿ ਰੀਬਿਲਡਿੰਗ, ਰੀਸਟਰਕਚਰਿੰਗ, ਹੋਪਫੁਲ ਜਿਹੜਾ ਅਸੀਂ ਹੈਗੇ ਆ ਤੇ ਉਹ ਅਸੀਂ ਕਰ ਲਾਂਗੇ। ਇਹ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਪੈਸਾਡੀਨਾ ਦੇ ਵਿੱਚ, ਅਲਟਾਡੀਨਾ ਦੇ ਵਿੱਚ, ਲਾਸ ਐਂਜਲਸ ਦੇ ਵਿੱਚ, ਉਹਨਾਂ ਇਲਾਕਿਆਂ ਦੇ ਵਿੱਚੋਂ ਜ਼ਿਆਦੇ ਨੇ ਜਿੱਥੇ ਬਹੁਤ ਜ਼ਿਆਦਾ ਤਬਾਹੀ ਹੋਈ ਸੀ, ਤੇ ਖਾਸ ਕਰਕੇ ਉਹ ਨੇ ਜਿਹੜੇ ਆਪਣੇ ਪੱਧਰ ਤੇ ਲੋਕਾਂ ਵੱਲੋਂ ਚਲਾਏ ਜਾ ਰਹੇ ਸੀ, ਕੋਈ ਵੱਡੀ ਫੂਡ ਚੇਨ ਦੇ ਨਾਲ ਉਹ ਰਿਲੇਟਡ ਨਹੀਂ ਸੀਗੇ। ਜੀ ਅਗਲੀ ਜਿਹੜੀ ਪ੍ਰਵੀਨ ਜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਕੁਝ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਟਾਈਮ ਆਵਾਜ਼ ਚੱਕ ਰਹੇ ਆ ਵੀ ਜਿਹੜੇ ਨੈਸ਼ਨਲ ਵੈਦਰ ਸਰਵਿਸ ਦਾ ਸਟਾਫ ਕੱਢਿਆ ਗਿਆ ਸੀ ਉਹਨਾਂ ਨੂੰ ਮੁੜ ਬਹਾਲ ਕੀਤਾ ਜਾਵੇ। ਚਿੱਠੀ ਲਿਖੀ ਗਈ ਆ ਕਾਮਰਸ ਸਕੱਤਰ ਹਾਵਰਡ ਲਿਟਨਿਕ ਹੁਣਾਂ ਨੂੰ ਤੇ ਐਕਟਿੰਗ NOAA ਦੇ ਐਡਮਿਨਿਸਟ੍ਰੇਟਿਵ ਲੌਰਾ ਗ੍ਰਿਮ ਉਹਨਾਂ ਨੂੰ। 23 ਕੰਗਰੈਸ਼ਨਲ ਡੈਮੋਕ੍ਰੇਟਸ ਉਹਨਾਂ ਨੇ ਕਿਹਾ ਵੀ ਜਿਹੜੇ ਵੈਦਰ ਸਰਵਿਸ ਦੇ ਵਿੱਚ ਕੱਟਸ ਆ ਉਹਨਾਂ ਦੇ ਨਾਲ ਜਿਨ੍ਹਾਂ ਲੋਕਾਂ ਦੇ ਉੱਤੇ ਐਕਸਟ੍ਰੀਮ ਵੈਦਰ ਦਾ ਪ੍ਰਭਾਵ ਜ਼ਿਆਦਾ ਪੈਂਦਾ ਆ ਉਹਨਾਂ ਤੱਕ ਸੂਚਨਾਵਾਂ ਪਹੁੰਚਣੀਆਂ ਜਿਹੜੀਆਂ ਉਹ ਔਖੀਆਂ ਹੋ ਸਕਦੀਆਂ ਆ। ਤੇ ਕਹਿੰਦੇ ਇੱਕ ਪਬਲਿਕ ਸੇਫਟੀ ਕ੍ਰਾਈਸਿਸ ਜਿਹੜਾ ਉਹ ਬਣੇਗਾ ਜਿਸ ਦੇ ਕੈਟਾਸਟ੍ਰੋਫਿਕ ਕਨਸੀਕੁਐਂਸਿਸ ਹੋ ਸਕਦੇ ਨੇ। ਸੋ 23 ਕਾਂਗਰੈਸ਼ਨਲ ਡੈਮੋਕ੍ਰੇਟਸ ਆ ਉਹਨਾਂ ਨੇ ਹੁਣ ਇਹ ਚਿੱਠੀ ਲਿਖ ਕੇ ਉਹਨਾਂ ਨੂੰ ਮੁੜ ਬਹਾਲ ਕਰਨ ਦੇ ਲਈ ਆਖਿਆ ਆ। ਉਹ ਕਹਿੰਦੇ ਵੀ ਰੀਇਨਸਟੇਟ ਕਰੋ ਜਿੰਨੇ ਵੀ ਟਰਮੀਨੇਟਡ ਵਰਕਰਸ ਆ, ਫੈਡਰਲ ਫਰੀਜ਼ਿੰਗ ਜਿਹੜੀ ਹਾਇਰਿੰਗ ਫਰੀਜ਼ ਆ ਨੈਸ਼ਨਲ ਵੈਦਰ ਸਰਵਿਸ ਦੇ ਲਈ ਉਸ ਨੂੰ ਲਿਫਟ ਕੀਤਾ ਜਾਵੇ, ਤੇ ਨਾਲ ਹੀ ਜਿਹੜਾ ਸਟੈਨਫੋਰਡ ਤੇ ਹੈਨਵਰਡ ਦੇ ਵਿੱਚ ਵੈਦਰ ਫੋਰਕਾਸਟ ਆਫਿਸ ਆ ਉਹ ਇੰਨੇ ਕੁ ਸਟਾਫ ਕੀਤੇ ਜਾਣ ਐਟਲੀਸਟ ਵਿੱਚ 24 ਘੰਟੇ 7 ਦਿਨ ਜਿਹੜੇ ਆਪਰੇਸ਼ਨਸ ਆ ਉਹ ਮੇਨਟੇਨ ਕੀਤੇ ਜਾ ਸਕਦੇ ਆ। 500 ਤੋਂ ਵੱਧ ਵੈਦਰ ਸਰਵਿਸ ਦੇ ਜਿਹੜੇ ਸਟਾਫਰਸ ਆ ਉਹ ਏਜੰਸੀ ਨੂੰ ਜਨਵਰੀ ਤੋਂ ਲੈ ਕੇ ਹੁਣ ਤੱਕ ਅਲਵਿਦਾ ਆਖ ਚੁੱਕੇ ਆ, ਜਿਨ੍ਹਾਂ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਬਹੁਤ ਸਾਰੇ ਪ੍ਰੋਬੇਸ਼ਨਰੀ ਵਰਕਰਸ ਆ
ਉਹਨਾਂ ਨੂੰ ਜਿਹੜਾ ਫਾਇਰ ਕਰ ਦਿੱਤਾ ਗਿਆ ਸੀ, ਜਦ ਕਿ ਨਾਲ ਦੇ ਨਾਲ ਜਿਹੜੀ ਅਰਲੀ ਰਿਟਾਇਰਮੈਂਟ ਦੀ ਵੀ ਜਿਹੜੀ ਆਪਸ਼ਨਸ ਆ ਕਈਆਂ ਨੇ ਕਰ ਲਈ ਆ। ਸੋ 43% ਜਿਹੜਾ ਕੱਟ ਆ ਮੁਲਕ ਭਰ ਦੇ 122 ਵੈਦਰ ਫੋਰਕਾਸਟਿੰਗ ਆਫਿਸਿਸ ਦੇ ਵਿੱਚ ਜਿਹੜਾ ਉਹ ਹੋਇਆ ਆ। ਤੇ ਉਦਾਂ ਕਹਿੰਦੇ ਵੀ ਸਟਾਫਿੰਗ ਵੇਕੈਂਸੀਜ਼ ਅਜੇ ਵੀ 20% ਖਾਲੀ ਜਿਹੜੀਆਂ ਉਹ ਹੈਗੀਆਂ ਆ। ਸੋ ਉਹਨਾਂ ਨੇ ਇਹ ਕਿਹਾ ਵੀ ਇਹ ਰੈਕਲੈਸ ਆ ਤੇ ਅਨਨੈਸੈਸਰੀ ਰਿਸਕ ਆ, ਜਿਹਦੇ ਵਿੱਚ ਲੋਕਾਂ ਨੂੰ ਧੱਕੇ ਦੇ ਨਾਲ ਪਾਇਆ ਜਾ ਰਿਹਾ ਆ, ਜਿਸ ਦਾ ਅਮਰੀਕਨ ਪਬਲਿਕ ਨੂੰ ਕਿਸੇ ਤਰੀਕੇ ਦਾ ਕੋਈ ਬੈਨੀਫਿਟ ਨਹੀਂ ਹੋਊਗਾ। ਤੇ ਉਹ ਚਾਹੁੰਦੇ ਆ ਵੀ ਇਹ ਸਾਰੀਆਂ ਪੋਜੀਸ਼ਨਸ ਜਿਹੜੀਆਂ ਉਹ ਮੁੜ ਦੁਬਾਰਾ ਭਰ ਦਿੱਤੀਆਂ ਜਾਣ। ਜੀ, ਤੇ ਆਪਾਂ ਸਾਰਿਆਂ ਨੇ ਇੱਕ ਕਹਾਣੀ ਤਾਂ ਸੁਣੀ ਹੈ, ਸਾਰਿਆਂ ਨੇ ਪੜ੍ਹੀ ਵੀ ਆ ਉਹ ਕਹਾਣੀ, ਜਿਹਦੇ ਵਿੱਚ ਇੱਕ ਕੁੱਤੇ ਬਾਰੇ ਦੱਸਿਆ ਗਿਆ ਸੀਗਾ ਵੀ ਉਹ ਇੰਨਾ ਵਫਾਦਾਰ ਸੀਗਾ ਕਿ ਭੁਚਾਲ ਆਉਣ ਤੋਂ ਪਹਿਲਾਂ ਉਸ ਆਦਮੀ ਨੂੰ ਜਗਾਤਾ ਤੇ ਉਹਦੀ ਜਾਨ ਬਚ ਗਈ, ਉਹਦਾ ਘਰ ਡਿੱਗ ਪਿਆ। ਇਸ ਤਰ੍ਹਾਂ ਦੀ ਇੱਕ ਘਟਨਾ ਅਸਲ ਦੇ ਵਿੱਚ ਵਾਪਰੀ ਹੈ ਬੇਕਰਸਫੀਲਡ ਦੇ ਵਿੱਚ, ਜਿੱਥੇ ਇੱਕ ਕੁੱਤੇ ਦੇ ਵੱਲੋਂ ਫੈਮਿਲੀ ਨੂੰ ਜਗਾਉਣ ਕਰਕੇ ਉਹਨਾਂ ਦੀਆਂ ਜਿਹੜੀਆਂ ਜ਼ਿੰਦਗੀਆਂ ਸੀ ਉਹ ਬਚ ਗਈਆਂ। ਅਸਲ ਦੇ ਵਿੱਚ ਘਰ ਨੂੰ ਅੱਗ ਲੱਗ ਗਈ ਸੀ। ਸਾਊਥ ਵੈਸਟ ਦੀ ਇਹ ਫੈਮਿਲੀ ਦੱਸੀ ਗਈ ਆ। ਬੇਕਰਸਫੀਲਡ ਫਾਇਰ ਡਿਪਾਰਟਮੈਂਟ ਨੇ ਵੀ ਇਹਦੀ ਪੁਸ਼ਟੀ ਕੀਤੀ ਤੇ ਉਹਨਾਂ ਨੇ ਕਿਹਾ ਵੀ ਸਾਊਥ ਵੈਸਟ ਰੈਜ਼ੀਡੈਂਟਸ ਜਿਹੜੇ ਸੀਗੇ ਇਹ ਰਿਹਾਇਸ਼ੀ ਇਲਾਕੇ ਦੇ ਰਹਿਣ ਵਾਲੇ, ਉਹਨਾਂ ਦੇ ਬੈਕਯਾਰਡ ਦੇ ਵਿੱਚ ਜਿਹੜੀ ਅੱਗ ਲੱਗੀ ਸੀ ਤੇ ਉਸ ਤੋਂ ਬਾਅਦ ਇਹ ਅੱਗ ਅੰਦਰ ਵੜ ਗਈ ਸੀ ਘਰ ਦੇ। ਪਰ ਉਹਨਾਂ ਦਾ ਜਿਹੜਾ ਡੌਗ ਆ ਜਿਹਦਾ ਨਾਂ ਲਿਲੂ ਆ, ਉਹਨੇ ਜਿਹੜਾ ਘਰ ਦੇ ਮੈਂਬਰਾਂ ਨੂੰ ਜਗਾਉਣਾ ਸ਼ੁਰੂ ਕਰ ਦਿੱਤਾ। ਘਰ ਦੇ ਕਹਿੰਦੇ ਕਿ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਜਿਹੜੀ ਜ਼ਿੰਦਗੀ ਆ, ਲਾਈਫਸ ਆ, ਇਹਦੇ ਕਰਕੇ ਬਚ ਗਈਆਂ। ਘਰ ਤਾਂ ਬੇਸ਼ੱਕ ਸਾਡਾ ਇੱਕ ਹਿੱਸਾ ਜਿਹੜਾ ਉਹ ਅੱਗ ਦੀ ਜ਼ਦ ਦੇ ਵਿੱਚ ਆ ਗਿਆ, ਪਰ ਪਰਮਾਤਮਾ ਦਾ ਸ਼ੁਕਰ ਹੈ ਕਿ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਚ ਗਈ ਆ। ਸੋ ਇਹ ਜਿਹੜੀਆਂ ਕਹਾਣੀਆਂ ਆਪਾਂ ਪੜ੍ਹਦੇ ਰਹੇ ਹਾਂ, ਜਿਹੜੀਆਂ ਮੋਟੀਵੇਸ਼ਨਲ ਨੇ ਜਾਂ ਇੰਸਪੀਰੇਸ਼ਨਲ ਨੇ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਚੰਗੇ ਵੱਲ ਨੂੰ ਪ੍ਰੇਰਿਤ ਕਰਦੀਆਂ ਨੇ, ਤਾਂ ਹੁਣ ਅਸਲ ਜ਼ਿੰਦਗੀ ਦੇ ਵਿੱਚ ਵੀ ਜਦੋਂ ਇਹ ਘਟਨਾਵਾਂ ਵਾਪਰਦੀਆਂ ਨੇ ਤਾਂ ਕੁਛ ਚੰਗਾ ਉਦਮ ਜਾਂ ਜਿਹੜਾ ਆਪਣੇ ਮਨ ਦੇ ਵਿੱਚ ਪੋਜ਼ਿਟਿਵਿਟੀ ਜ਼ਰੂਰ ਭਰਦੀਆਂ ਨੇ। ਜੀ ਜੀ ਪ੍ਰਵੀਨ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਜੇ ਜੀ। ਆਪਾਂ ਹਾਲ ਦੱਸਦੇ ਜਿਹੜਾ ਹੋ ਜਾਈਏ ਤਾਂ ਅੱਜ ਡਾਓ ਜੋਨ 54 ਪੁਆਇੰਟ ਵੱਧ ਕੇ ਵੀਕਐਂਡ ਤੋਂ ਪਹਿਲਾਂ 42,270 ਦੇ ਉੱਤੇ ਬੰਦ ਹੋਇਆ। S&P ਬਰਾਬਰ ਰਿਹਾ 5911 ਦੇ ਉੱਤੇ ਜਿਹੜਾ ਉਹ ਬੰਦ ਹੋਇਆ। ਤੇ ਨੈਸਡੈਕ 62 ਪੁਆਇੰਟ ਘਟ ਕੇ 19,114 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3,313 ਪ੍ਰਤੀ ਆਉਂਸ। ਕੱਚੇ ਤੇਲ ਦੀ ਕੀਮਤ $61 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 ਈਅਰ ਯੀਲਡ ਦੇ ਉੱਤੇ ਨਜ਼ਰ ਮਾਰੀਏ ਤਾਂ 4.4%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 1,03,985 ਤੇ ਇਥੀਰੀਅਮ $2,519 ਦੇ ਬਰਾਬਰ ਚੱਲ ਰਿਹਾ ਹੈਗਾ ਆ। ਜੇ ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਜਿਹੜੀ ਆ ਉਹ ਕੈਨੇਡਾ ਦੇ $1 ਤੇ 37 ਸੈਂਟ ਦੇ ਬਰਾਬਰ, ਇੰਡੀਆ ਦੇ $85 ਤੇ 56 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $281 ਤੇ 76 ਪੈਸਿਆਂ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਆ। ਜੀ ਤੇ ਨਾਲ ਹੀ ਦੱਸ ਜਾਈਏ ਅੱਜ ਸ਼ਾਮ ਦੇ ਜਿਹੜੇ ਦੀਵਾਨ ਆ ਤੁਸੀਂ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਜਿਹੜੇ ਉਹ ਸਰਵਣ ਕਰੋਗੇ, ਜਿੱਥੇ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਜਿਹੜੇ ਆ ਉਹ ਉਚੇਚੇ ਤੌਰ ਦੇ ਉੱਤੇ ਕਥਾ ਕੀਰਤਨ ਦੇ ਲਈ ਪਹੁੰਚੇ ਹੋਏ ਆ, ਕਥਾ ਦੇ ਲਈ ਜਿਹੜੇ ਉਹ ਪਹੁੰਚੇ ਨੇ। ਤੇ ਆਉਂਦੇ ਦਿਨਾਂ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਭਾਈ ਜਿਹੜੇ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਉਹ ਉੱਥੇ ਪਹੁੰਚ ਰਹੇ ਨੇ ਵੱਖ-ਵੱਖ ਗੁਰੂ ਘਰਾਂ ਦੇ ਵਿੱਚ। ਤੇ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੀ ਜਿਹੜੀ ਕਥਾ ਆ ਤੁਹਾਡੇ ਸਾਰਿਆਂ ਤੱਕ ਅਸੀਂ ਪਹੁੰਚਾਉਂਦੇ ਜਾਈਏ। ਤੇ ਜਿਵੇਂ ਆਪਾਂ ਨੂੰ ਪਤਾ ਹੈ ਵੀ ਜੂਨ 1984 ਦੇ ਉਹ ਸ਼ਹੀਦੀ ਦਿਹਾੜੇ, ਉਹ ਜਾਬਰ ਦੇ ਨਾਲ ਸਿੱਧੀ ਟੱਕਰ ਲੈਣ ਵਾਲੇ ਜਿਹੜੇ ਸਿੰਘਾਂ ਦੇ ਸਿੰਘਣੀਆਂ ਦੇ ਜਿਹੜੇ ਆ ਉਹ ਕਿੱਸੇ, ਸ਼ਹੀਦੀ ਕਿੱਸੇ ਜਿਹੜੇ ਉਹ ਆਪਾਂ ਯਾਦ ਕਰ ਰਹੇ ਹਾਂ, ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ ਰਹੇ ਹਾਂ। ਸੋ ਭਾਈ ਅਮਰੀਕ ਸਿੰਘ ਜੀ ਵੀ ਉਹ ਉਸ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀ ਕਥਾ ਆ ਉਹ ਆਪਣੇ ਨਾਲ ਜਿਹੜੀ ਉਹ ਸਾਂਝ ਪਾਇਆ ਕਰਨਗੇ। ਸੋ ਆਉਂਦੇ ਦਿਨਾਂ ਦੇ ਵਿੱਚ ਸਾਡੀ ਕੋਸ਼ਿਸ਼ ਰਹੇਗੀ ਵੀ ਜਿੱਥੇ ਵੀ ਸਹੂਲਤ ਉਪਲਬਧ ਹੋਈ ਉੱਥੋਂ ਤੁਹਾਡੇ ਲਈ ਜਿਹੜੀ ਇਹ ਕਥਾ ਆ ਉਹ ਪੇਸ਼ ਕਰਦੇ ਰਹੀਏ, ਬ੍ਰੌਡਕਾਸਟ ਕਰਦੇ ਰਹੀਏ। ਪੰਜਾਬੀ ਰੇਡੀਓ USA ਦੇ ਸਾਰੇ ਹੀ ਰੇਡੀਓ ਨੈਟਵਰਕ ਦੇ ਉੱਤੇ ਇਹ ਕਥਾ ਬ੍ਰੌਡਕਾਸਟ ਹੋਵੇਗੀ। ਸੋ ਹੁਣ ਆਪਾਂ ਲੈਣੇ ਆ ਜੀ ਇਜਾਜ਼ਤ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।